अस्सलाम वालेकुम जी। मैं ਤੁਹਾਡਾ ਆਪਣਾ ਵੈਸ ਘੁੰਮਣ ਸਿਆਲਕੋਟੀ। ਵੇਖਣ ਵਾਲੇ ਸਾਰਿਆਂ ਨੂੰ ਅੱਲਾਹ ਪਾਕ ਸਲਾਮਤ ਰੱਖੇ। ਤੇ ਇਹ ਵੇਖੋ ਜੋ ਹੁੰਦਾ ਪਿਆ, ਕੀ ਹੁੰਦਾ ਪਿਆ। ਵੇਖਣ ਵਾਲੇ ਜਿਹੜੇ ਪੁਰਾਣੇ ਵਡੇਰੇ ਸਿਆਣੇ ਜੀ ਨੇ ਉਹ ਜਾਣਦੇ ਨੇ ਕਿ ਇਹ ਕੀ ਬਣਦਾ ਪਿਆ। ਮੁੰਜ ਦੀ ਜਿਹੜੀ ਰੱਸੀ ਵੱਟੀ ਜਾਂਦੀ ਹੈ ਜਾਂ ਵਾਣ ਵਟਿਆ ਜਾਂਦਾ, ਇਹ ਉਸ ਵਾਸਤੇ ਤਿਆਰੀ ਹੋ ਰਹੀ ਹੈ। ਇਹ ਬੰਦਾ ਮੁੰਜ ਦਾ ਵਾਣ ਵਟਣ ਵਾਸਤੇ ਮਾਲ ਤਿਆਰ ਕਰਦਾ ਪਿਆ। ਇਹ ਵੇਖੋ ਇਹ ਤਿਆਰ ਹੋਇਆ ਪਿਆ ਵੇ। ਪਿੱਛੇ ਅੰਦਰ ਜਾ ਕੇ ਵੇਖਦੇ ਹਾਂ ਤੇ ਇਹ ਬੰਦਾ ਮਸ਼ੀਨ ਦੇ ਨਾਲ ਵਾਣ ਵੱਟਦਾ ਪਿਆ। ਕਦੀ ਹੱਥਾਂ ਨਾਲ ਵਟਿਆ ਜਾਂਦਾ ਸੀ, ਦੌਰ ਬਦਲ ਗਿਆ ਨਾ, ਤੇ ਜ਼ਿਆਦਾ ਮਾਲ ਯਾਨੀ ਕਿ ਜ਼ਿਆਦਾ ਵਾਣ ਵਟਣ ਵਾਸਤੇ ਮਸ਼ੀਨ ਦਾ ਇਸਤੇਮਾਲ ਕੀਤਾ ਜਾਂਦਾ। ਉਧਰ ਉਹ ਸੁੱਟਦਾ ਪਿਆ ਤੰਦਾ, ਇਹ ਅੱਗੇ ਮਸ਼ੀਨ ਲੱਗੀ ਏ ਜਿਹੜੀ ਕਿ ਮਤਲਬ ਵਾਣ ਵੱਟਦੀ ਏ ਪਈ। ਇਹ ਜਿਹੜਾ ਵਾਣ ਵਟਿਆ ਜਾਂਦਾ ਪਿਆ, ਇਹ ਮਤਲਬ ਮੰਜੀਆਂ ਵੀ ਉਣੀਆਂ ਜਾਂਦੀਆਂ ਨੇ ਇਸ ਵਾਣ ਦੇ ਨਾਲ। ਇਹਦੇ ਰੱਸੇ ਵੀ ਬਣਦੇ ਨੇ ਇਸ ਮੁੰਜ ਦੇ, ਅਤੇ ਉਹਨਾਂ ਦੇ ਨਾਲ ਮਤਲਬ ਕਿ ਸਮਾਨ ਬੰਨਿਆ ਬੁੰਨਿਆ ਜਾਂਦਾ। ਇਹ ਵਾਣ ਵਟਿਆ ਤੁਸੀਂ ਵਹਿੰਦੇ ਹੋ ਪਏ। ਇਹ ਵਾਣ ਜਿਹੜਾ ਬਰੀਕ ਹੈ, ਇਹ ਜਿਹੜਾ ਮੈਂ ਹੱਥ ਦੇ ਵਿੱਚ ਫੜਿਆ ਹੋਵੇ, ਇਹ ਜਨਾਬ ਮੰਜੀਆਂ ਉਣਨ ਵਾਸਤੇ ਇਸਤੇਮਾਲ ਹੁੰਦਾ। ਹਾਂਜੀ, ਇਹ ਵੀ ਮਸ਼ੀਨ ਲੱਗੀ ਹੈ, ਮਤਲਬ ਉਹ ਇੱਕ ਇਸਤੇਮਾਲ ਹੁੰਦੀ ਹੈ ਵੀ ਚੱਲਦੀ ਹੈ ਵੀ, ਅਤੇ ਦੂਜੀ ਜੇ ਜ਼ਿਆਦਾ ਕੰਮ ਹੋਏਗਾ ਤਾਂ ਉਹ ਵੀ ਇਸਤੇਮਾਲ ਕਰਨਗੇ। ਇਹ ਬਾਹਰ ਵੀ ਮੁੰਜ ਦਾ ਵਾਣ ਵਟਣ ਵਾਸਤੇ ਉਹਨਾਂ ਤਿਆਰ ਕਰਕੇ ਤੇ ਸਮਾਨ ਰੱਖੇ ਹੈ। ਸੋ ਇਹ ਵਾਣ ਐਸਾ ਵਟਿਆ ਜਾਂਦਾ ਹੈ, ਇਹ ਮੰਜੀ ਉਣੀ ਹੋਵੇ ਏਡੀ ਛੇਤੀ ਜਾਂਦੀ ਨਹੀਂ। ਮੈਂ ਫਿਰ ਕੋਲ ਬਹਿ ਕੇ ਬੜੀ ਤਸੱਲੀ ਦੇ ਨਾਲ ਸਾਰੀ ਤਫਸੀਲ ਪੁੱਛੀ ਤੇ ਉਹਨੇ ਆਖਿਆ ਐਡਾ ਮਹਿੰਗਾ ਨਹੀਂ, ਲੇਕਿਨ ਪਾਏਦਾਰ ਬੜਾ। ਇਹ ਜਿਹੜੀਆਂ ਦੁਕਾਨਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਨਾ ਪਈਆਂ, ਇਹ ਦੁਕਾਨਾਂ ਵੀ ਸਾਰੀਆਂ ਇਸੇ ਵਾਣ ਦੀ ਤਿਆਰੀ ਵਾਸਤੇ, ਮਤਲਬ ਕਿ ਇਸੇ ਕੰਮ ਦੀਆਂ ਦੁਕਾਨਾਂ ਨੇ। ਇਹ ਮੰਜੀ ਉਣੀ ਪਈ, ਇਹ ਮੁੰਜ ਦੀ ਮੰਜੀ ਉਣੀ ਪਈ। ਸਾਡੇ ਵਾਲੇ ਪਾਸੇ ਲੋਹੇ ਦਾ ਮਤਲਬ ਕਿ ਜ਼ਿਆਦਾ ਰੁਝਾਨ ਹੋ ਗਿਆ। ਉੱਧਰ ਅਜੇ ਵੀ ਜਨੂਬੀ ਪੰਜਾਬ ਵੱਲ ਪੁਰਾਣੇ ਇਲਾਕਿਆਂ ਵਾਲੇ ਹੈ ਵੇ। ਇਹ ਨਜ਼ਾਰਾ ਤੁਸੀਂ ਵਹਿੰਦੇ ਹੋ ਪਏ, ਅੰਬ ਲੱਗੇ ਨੇ। ਇਹ ਹੁਣ ਉਹ ਮਤਲਬ ਕਿ ਜਾਣੇ ਨਹੀਂ ਨਾ ਰੇਗ ਅੰਬਾਂ ਨੂੰ ਵੱਟੇ ਮਾਰਨ ਵਾਲੇ, ਨਹੀਂ ਤੇ ਮਤਲਬ ਜਨਾਬ ਇਹ ਅੰਬ ਬੱਚੇ ਕਿਉਂ ਰਹਿਣੇ ਹਨ ਜੀ ਇੱਧਰ ਹੁੰਦੇ ਸਾਡੇ ਵਾਲੇ ਪਾਸੇ ਦੇ। ਇਲਾਕੇ ਖੁਸ਼ਹਾਲ ਨੇ, ਇਲਾਕੇ ਵਸਦੇ ਨੇ ਪਿਆ, ਇਲਾਕੇ ਇੰਝ ਸਰ ਸਬਜ਼ੋ ਸ਼ਾਦਾਬ ਨੇ। ਅਤੇ ਜਨਾਬ ਉਹਨਾਂ ਨੇ ਫਿਰ ਮਤਲਬ ਇਸ ਚੀਜ਼ ਦਾ ਖਿਆਲ ਰੱਖਿਆ ਕਿ ਸਫਾਈ ਜ਼ਰੂਰੀ। ਤੁਸੀਂ ਆ ਵੇਖੋ ਨਾ, ਮੈਂ ਤੁਹਾਨੂੰ ਮੰਜ਼ਰ ਵਹਾਨਾ ਪਿਆ, ਵੇਖ ਕੇ ਯਕੀਨਨ ਤੁਸੀਂ ਵੀ ਬਾਹਰ ਬਹਿ ਕੇ ਵੇਖਣ ਵਾਲੇ, ਪਾਕਿਸਤਾਨ ਰਹਿ ਕੇ ਵੇਖਣ ਵਾਲੇ ਖੁਸ਼ ਹੁੰਦੇ ਹੋਣਗੇ ਪਏ। ਫਿਰ ਮੈਂ ਵੇਖਿਆ ਜਨਾਬ ਵਾਲੀ ਉੱਥੇ ਹੀ ਨਾਈ ਨੇ ਬੰਦਾ ਬਹਾ ਲਿਆ, ਉਹਨੇ ਆਖਿਆ ਇੱਥੇ ਹੀ ਜਨਾਬ ਸ਼ੇਵ ਹੋਏਗੀ ਅਤੇ ਇੱਥੇ ਹੀ ਖੱਤ ਹੋਏਗਾ, ਜਿਹਨੂੰ ਆਉਂਦੇ ਨੇ ਹਜਾਮਤ ਹੋਏ ਦੀ। ਇਹ ਹੁਣ ਜਨਾਬ ਨਾਈ ਹਜਾਮਤ ਕਰਦਾ ਪਿਆ ਬੰਦੇ ਦੀ, ਉੱਥੇ ਹੀ ਮੰਜੀ ਦੇ ਉੱਤੇ ਬਹਾ ਕੇ। ਕਿੱਡਾ ਸੋਹਣਾ ਪੁਰਾਣਾ ਕਲਚਰ ਹੈ, ਜਿੱਡਾ ਸੋਹਣਾ ਮਾਹੌਲ ਹੈ, ਜਿੱਡੇ ਮਤਲਬ ਤੁਸੀਂ ਮੰਜ਼ਰ ਵਹਿੰਦੇ ਹੋ ਪਏ, ਉਹਦੇ ਦਿਲ ਵੀ ਸਾਫ਼ ਨੇ। ਹਾਂਜੀ, ਸਾਡੇ ਵਾਲੇ ਪਾਸੇ ਜਿਵੇਂ ਜਿਵੇਂ ਪੈਸਾ ਬਹੁਤਾ ਆਇਆ, ਉਂਝ ਉਂਝ ਦੌੜ ਬਹੁਤੀ ਵਧੀ ਹੈ, ਉਂਝ ਹੀ ਦਿਲ ਤੰਗ ਹੋ ਗਏ ਨੇ। ਅਤੇ ਉਹ ਵੇਖੋ ਨਾ ਪਰਿਓਂ ਭਾਜੀ ਹਰੀ ਆ ਗਏ ਨੇ, ਉਹਨੇ ਆਖਿਆ ਇਹ ਮੈਂ ਬਹਿਣਾ ਤੇਰੇ ਕੋਲ। ਅੱਗੋਂ ਮੰਜ਼ਰ ਬਦਲਿਆ ਅਤੇ ਵੇਖੋ ਨਾ, ਇਹ ਨਹਿਰ ਦੇ ਕਿਨਾਰੇ ਕਿਨਾਰੇ ਬੰਦਾ ਬੱਕਰੀਆਂ ਦਾ ਰੇਵੜ ਲੈ ਕੇ, ਇੱਜੜ ਲੈ ਕੇ ਤੇ ਆ ਗਿਆ। ਉਹਨੇ ਆਖਿਆ ਚਾਰ ਲਈਆਂ ਨੇ ਜਿਹੜੀਆਂ ਚਾੜਨੀਆਂ ਸਨ, ਉੱਧਰੋਂ ਬੱਦਲ ਚੜ੍ਹਦਾ ਪਿਆ ਅਤੇ ਕਿਉਂ ਨਾ ਹੁਣ ਘਰ ਟੁਰ ਚਲੀਏ। ਕਿੱਡਾ ਸੋਹਣਾ ਮੰਜ਼ਰ ਹੈ ਯਾਰ। ਅਤੇ ਸਫਾਈ ਵੇਖੋ ਤੁਸੀਂ, ਇਹ ਨੋਟ ਕਰੋ ਨਾ, ਕਿੱਡਾ ਖੂਬਸੂਰਤ ਨਜ਼ਾਰਾ ਹੈ। ਅਤੇ ਨਾਲ ਜਨਾਬ ਵਾਲੀ ਉੱਧਰ ਸਫਾਈ ਹੁੰਦੀ ਹੈ ਪਿਆ। ਜੇ ਮੈਂ ਇਹ ਖਲੋ ਕੇ ਵੇਖਣਾ ਪਿਆ ਅਤੇ ਉਹ ਉੱਧਰ ਨਜ਼ਰ ਪੈ ਗਈ, ਮੁੰਡੇ ਦੋ ਜਨਾਬ ਖਲੋ ਕੇ ਨਾ ਅਤੇ ਮੈਨੂੰ ਸਲਾਮ ਪੇ ਕਰਦੇ ਸਨ। ਅਤੇ ਉਹਨੇ ਆਖਿਆ ਅਸਾਂ ਪਛਾਣ ਲਿਆ, ਉਹ ਪਾਣੀ ਪੇ ਲਾਉਂਦੇ ਸਨ ਪਰਾਂ ਮਕਈ ਨੂੰ ਨਾ, ਉੱਧਰ ਲਾਭ ਵੀ ਬੀਜਦੇ ਹਨ ਪਏ, ਅਤੇ ਮਤਲਬ ਉਹਨੂੰ ਪਾਣੀ ਲਾਇਆ ਹਣੇ ਇਸ ਨਹਿਰ ਦਾ ਹੀ ਨਾ। ਇਹ ਢਾਬਾ ਜਨਾਬ ਚਾਹ ਸ਼ਾਹ ਵਾਸਤੇ ਟੀ ਸਟਾਲ। ਉਹ ਫਿਰ ਮੁੰਡੇ ਜਿਹੜੇ ਨੇ ਉਹ ਟੁਰੇ ਟੁਰੇ ਮੇਰੇ ਕੋਲ ਆ ਗਏ, ਅਤੇ ਉਹਨਾਂ ਨੇ ਆ ਕੇ ਅਤੇ ਮੈਨੂੰ ਦੱਸਿਆ ਕਿ ਉਹਨੇ ਆਖਿਆ ਜੀ ਅਸਾਂ ਉੱਥੇ ਖਲੋ ਕੇ ਤੁਹਾਨੂੰ ਪਛਾਣ ਲਿਆ ਸੀ, ਤੁਸੀਂ ਵੈਸ ਘੁੰਮਣ ਸਿਆਲਕੋਟੀ ਸਾਹਿਬ। ਸਾਡੀ ਇਸ ਟਾਈਮ ਹਾਲਤ ਵੀ ਉਵੇਂ ਦੀ ਆ। ਫੇਰ ਕੀ ਹਾਲਤ ਹੋਣੀ ਦੀ, ਚੰਗੀ ਭਲੀ ਹਾਲਤ। ਤੁਹਾਨੂੰ ਕਾਹਦੀ ਗਏ ਫਸਲ ਨੂੰ ਪਾਣੀ ਲਾਇਆ ਅੱਜ? ਸਰ ਪਨੀਰੀ ਨੂੰ। ਪਨੀਰੀ ਨੂੰ, ਲਾਭ ਨੂੰ? ਜੀ ਅੱਛਾ, ਤੇ ਆ ਮਕਈ ਦੀ ਫਸਲ ਕਿਉਂ ਰੰਗ ਹੈ ਜੇ ਪੱਗ ਗਈ ਮਕਈ? ਅੱਛਾ, ਫੁੱਲ ਤਿਆਰ। ਹੋਰ ਕੀ ਨਾਂ ਆਪਣਾ? ਸ਼ਪਾਲ। ਤੁਹਾਡਾ? ਨਮਸਕਾਰ। ਕਿਹੜਾ ਪਿੰਡ ਹੈ? ਇਹ ਜੀ ਕਰੀਮ ਸਪੋਲ। ਕਰੀਮ ਸ਼ਾਹ। ਇਹ ਰੋਡ ਕਿਹੜਾ ਹੈ? ਪੂਰਾ ਵਿਆਹ। ਪੂਰਾ ਵਿਹਾੜੀ ਅਗਾਂ ਜਾਂਦਾ ਕਿੱਧਰ? ਇਹ ਦੋਸਤ ਮਿਲੇ ਨਾਲ ਭਾਜੀ ਹਰੀ ਆਖਣ ਲੱਗੇ ਮੈਂ ਵੀ ਪਛਾਣ ਲਿਆ, ਪਤਾ ਨਹੀਂ ਚੱਕ ਕੇ ਨਾ ਕਿਹੜਾ ਦੱਸਿਆ ਸੀ। ਮੈਂ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਗੇ ਨਜ਼ਾਰਾ ਵੇਖਿਆ ਜਨਾਬ, ਗੱਡਿਆਂ ਦੇ ਉੱਤੇ ਲੱਕੜ ਲੱਦੀ ਅਤੇ ਇਹ ਲੱਕੜ ਲੈ ਕੇ ਤੇ ਜਾਂਦੇ ਨੇ ਪਏ, ਅਤੇ ਉਹ ਖਲੋਤੇ ਨੇ ਰੋਹ ਸ਼ੋਹ ਪੀਣ ਵਾਸਤੇ। ਗਰਮੀ ਬੇਬਾ ਹੈ ਨਾ, ਚਿੜੀਆਂ ਕਾਵਾਂ ਨੇ ਮੂੰਹ ਵੱਡੇ ਨੇ ਜਨਾਬ। ਦੁਆ ਕਰੋ ਅੱਲਾ ਰੱਜ ਕੇ ਮੀਂਹ ਪਾ ਛੜੇ। ਹੈਂ, ਇਹ ਵੇਖੋ ਨਾ, ਕਿਆ ਬਾਤ ਯਾਰ, ਕਿਆ ਬਾਤ ਹੈ। ਮੈਂ ਇਸੇ ਵਾਸਤੇ ਜਾਣਾ, ਬਾਹਰ ਨਿਕਲਣਾ ਚਾਹੀਦਾ, ਸੈਰ ਕਰਨੀ ਚਾਹੀਦੀ, ਦੁਨੀਆ ਵੇਖਣੀ ਚਾਹੀਦੀ ਹੈ। ਅੱਲਾ ਦੀ ਦੁਨੀਆ ਦੇ ਉੱਤੇ ਬੜੇ ਨਜ਼ਾਰੇ ਨੇ। ਇਹ ਅੱਗੇ ਵੇਖੋ ਨਾ, ਮਕਈ ਜਨਾਬ ਉਹਨਾਂ ਖੋਹ ਕੇ ਉਹ ਵਿੱਚੋਂ ਉਹ ਕੱਢ ਕੇ ਜਨਾਬ ਸਿੱਟੇ ਮਕਈ ਦੇ, ਹੈਂ ਉੱਥੇ ਪਾਏ ਨੇ ਸੁੱਕਣੇ।
ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਟਾਈਮ ਕੱਢ ਕੇ ਫਿਰਨ ਟੁਰਨ ਜਾਇਆ ਕਰੋ। ਦੁਨੀਆ ਅੱਲਾਹ ਦੀ ਬੜੀ ਵਸੀ ਹੈ। ਉਸੀਰੋ ਫਿਲ ਅਰਜ਼ੀ, ਅੱਲਾਹ ਦੀ ਦੁਨੀਆ ਦੀ ਸੈਰ ਕਰੋ। ਤੁਹਾਨੂੰ ਵੇਖ ਕੇ ਤੇ ਬੜਾ ਅੱਛਾ ਲੱਗੇਗਾ। ਜਿਵੇਂ ਕਿ ਇਹ ਵੀ ਤੁਸੀਂ ਵੇਖਦੇ ਹੋ ਪਏ ਕਿ ਬਾਪ ਬੇਟਾ ਲੱਗੇ ਨੇ ਤੇ ਉਹ ਮਿਹਨਤ ਕਰਦੇ ਨੇ ਪਏ, ਛੁਰੀਆਂ ਛੁਰੀਆਂ, ਫਿਰ ਦਾਤਰੀਆਂ, ਰੰਬੇ, ਕਈਆਂ ਇਹਨਾਂ ਨੂੰ ਲਾਉਂਦੇ ਨੇ। ਇਹ ਕਾਰੋਬਾਰ ਵੇਖੋ, ਦਾਤਰੀ ਨੂੰ ਦੰਦੇ ਨਿਕਲਦੇ ਨੇ, ਨਾਲੇ ਉਹ ਦਾਤਰੀ ਨੂੰ ਤੇਜ਼ ਕਰਦੇ ਨੇ ਪਏ। ਇਹ ਬੱਚਾ ਲੱਗਾ ਹੋਇਆ ਆਪਣੇ ਬਾਪ ਨਾਲ ਹੱਥ ਵਟਾਉਂਦਾ ਪਿਆ। ਗਾ ਵੇਖਿਆ ਟਰਾਲੀ ਤੇ ਬੈਠੇ ਜੀਆਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ? ਉਹਨਾਂ ਆਖਿਆ ਅਸੀਂ ਮੇਲਾ ਵੇਖਣ ਲਈ ਜਾ ਰਹੇ ਹਾਂ। ਵਾਹ ਬਾਈ ਵਾਹ। ਠੀਕ ਹੈ ਜੀ, ਆਪਣਾ ਬੜਾ ਸਾਰਾ ਖਿਆਲ ਰੱਖਿਓ। ਵੀਡੀਓ ਸ਼ੇਅਰ ਕਰਿਓ। ਮੈਨੂੰ ਇਜਾਜ਼ਤ ਦਿਓ। ਅੱਲਾ ਸੋਹਣੇ ਤੇ ਵਾਲੇ ਖੁਦਾ।